ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 29 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਮਦਦ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਰਜਿੰਦਰ ਚੌਹਾਨ ਬੇਕਰਸਫੀਲਡ, ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415-909-0503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਦੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737 ਤੇ ਟਰਾਈਐਸ ਟਰੱਕਿੰਗ ਫਰੈਜ਼ਨੋ ਸੋਲੋ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਵਿੱਚ ਸਨੋ ਪੈਕ ਲਗਭਗ 160% ਐਵਰੇਜ ਹੋ ਗਏ ਆ। ਸੋ ਡਰਾਊਟ ਨੂੰ ਇੱਕ ਤਰ੍ਹਾਂ ਦੇ ਨਾਲ ਠੱਲ ਪਾਉਣ ਦੇ ਵਿੱਚ ਕਾਫੀ ਸਹਾਇਕ ਹੋਊਗਾ। ਅੱਜ ਤੋਂ 3-4 ਹਫ਼ਤੇ ਪਹਿਲਾਂ ਸਾਰੇ ਸੋਚ ਰਹੇ ਸੀ ਵੀ ਇਸ ਵਾਰੀ ਵੀ ਕੈਲੀਫੋਰਨੀਆ ਲੱਗਦਾ ਵੀ ਮੀਂਹ ਨਹੀਂ ਪੈਣੇ, ਨਾ ਸਨੋ ਪੈਣੀ ਆ, ਵੀ ਬਹੁਤ ਵੱਡਾ ਡਰਾਊਟ ਆਊਗਾ। ਵਾਟਰ ਰਿਸੋਰਸਿਸ ਬੋਰਡ ਨੇ ਤਾਂ ਕਈ ਫਾਰਮਰਸ ਨੂੰ ਚਿੱਠੀਆਂ ਵੀ ਪਾਤੀਆਂ ਸੀ, ਭਾਈ ਇਸ ਵਾਰੀ ਪਾਣੀ ਨਹੀਂ ਮਿਲਣਾ ਤੁਹਾਨੂੰ। ਪਰ ਜਿਸ ਹਿਸਾਬ ਦੇ ਨਾਲ ਸਟੋਰਮ ਆਏ ਆ ਪਿਛਲੇ 3 ਹਫ਼ਤਿਆਂ ਦੇ ਵਿੱਚ, 160% ਐਵਰੇਜ ਹੋਇਆ ਹੁਣ ਤੱਕ ਦਾ ਜੇ ਦੇਖਿਆ ਜਾਵੇ। ਸਨੋ ਦੇ ਵਿੱਚ ਮੀਂਹ ਵੀ ਬਹੁਤ ਜ਼ਿਆਦਾ ਪਿਆ। ਦਸੰਬਰ ਕਹਿੰਦੇ ਪਈ ਬਹੁਤ ਵਧੀਆ ਮਹੀਨਾ ਨਿਕਲਿਆ। ਕਲਾਈਮੇਟੋਲੋਜਿਸਟ ਮਾਈਕ ਐਂਡਰਸਨ, ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਦੇ, ਉਹਨਾਂ ਨੇ ਇਹ ਦੱਸਿਆ ਆ। ਸੋ ਇਹ ਕਾਫੀ ਗੁੱਡ ਨਿਊਜ਼ ਹੈਗੀ ਆ ਕੈਲੀਫੋਰਨੀਆ ਦੇ ਲਈ, ਕਿਉਂਕਿ ਸਿਆਰਾਜ਼ ਦੇ ਵਿੱਚ ਜਿਹੜੀਆਂ ਹਾਈ ਰਾਈਜ਼ ਜਿੰਨੀਆਂ ਪਹਾੜੀਆਂ ਆ ਉੱਥੇ ਸਨੋ ਪਊਗੀ ਅਤੇ ਉੱਥੋਂ ਫਿਰ ਪੀਣ ਵਾਲਾ ਪਾਣੀ ਲੋਕਾਂ ਨੂੰ ਮਿਲਦਾ। ਕਹਿੰਦੇ 1/3 ਪਾਣੀ ਸਿਆਰਾ ਨਵਾਡਾਜ਼ ਦੀਆਂ ਜਿਹੜੀਆਂ ਹਿਲਸ ਆ ਉੱਥੋਂ ਜਿਹੜੀ ਸਨੋ ਤੋਂ ਪਿਘਲ ਕੇ ਆਉਂਦਾ ਉੱਥੋਂ ਹੀ ਮਿਲਦਾ ਆ। ਬਹੁਤ ਸਾਰੀਆਂ ਲੇਕਸ ਸੁੱਕੀਆਂ ਹੋਈਆਂ ਸੀਗੀਆਂ। ਸੋ ਹੁਣ ਹੋਪਫੁਲੀ ਇੰਨਾ ਜ਼ਿਆਦਾ ਮੀਂਹ ਵੀ ਪਿਆ ਆ ਅਤੇ ਸਨੋ ਵੀ ਪਈ ਆ, ਉਹਦੇ ਨਾਲ ਕੁਛ ਜਿਹੜਾ ਫਰਕ ਆ ਉਹ ਪਊਗਾ। ਪਰ ਦੂਸਰੇ ਪਾਸੇ ਇੱਦਾਂ ਦੇ ਮੌਸਮ ਕਰਕੇ ਬਹੁਤ ਸਾਰੇ ਹਾਈਵੇਜ਼ ਬੰਦ ਹੈਗੇ ਆ। ਲੇਕ ਤਾਹੋ ਏਰੀਆ, ਹਾਈਵੇ 80 ਅਤੇ ਹਾਈਵੇ 50 ਉਹ ਟੈਂਪਰੇਰੀ ਸ਼ਟ ਡਾਊਨ ਕੀਤੇ ਹੋਏ ਹੈਗੇ ਆ। ਇੱਕ ਐਵਲਾਂਚ ਆਇਆ ਹਾਈਵੇ 89 ਦੇ ਉੱਤੇ, ਉਹਦੇ ਕਰਕੇ ਉਸ ਨੂੰ ਵੀ ਕਲੋਜ਼ ਕਰਨਾ ਪਿਆ ਆ। ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਸਿਚੁਏਸ਼ਨ ਕਾਫੀ ਜਿਹੜੀ ਮੀਂਹ ਦੀ ਸੁਧਰ ਰਹੀ ਹੈਗੀ ਆ। ਸ਼ਾਸਤਾ ਲੇਕ ਜਿਹੜੀ 49% ਵਾਟਰ ਟਿਪੀਕਲੀ ਕੰਟੇਨ ਕਰਦੀ ਹੈਗੀ ਆ ਅਤੇ ਹੁਣ ਉਹ 72% ਤੱਕ ਪਹੁੰਚੀ ਹੈਗੀ ਆ। ਸੋ ਹੌਲੀ ਹੌਲੀ ਜਿਹੜਾ ਪਾਣੀ ਵੀ ਲੇਕਸ ਦੇ ਵਿੱਚ ਚੜ੍ਹ ਰਿਹਾ ਹੈਗਾ। ਜੀ ਬਿਲਕੁਲ, 17 ਫੁੱਟ 5.2 ਮੀਟਰ ਤੱਕ ਜਿਹੜੀ ਸਨੋ ਆ ਜਿਹੜਾ ਬੀਤਿਆ ਮੰਗਲਵਾਰ ਉਸ ਦਿਨ ਤੱਕ ਰਿਕਾਰਡ ਕੀਤੀ ਗਈ ਹੈ। ਯੂਨੀਵਰਸਿਟੀ ਆਫ ਕੈਲੀਫੋਰਨੀਆ ਜਿਨ੍ਹਾਂ ਦਾ ਡੋਨਰ ਪਾਸ ਜਿਹੜਾ ਈਸਟ ਆਫ ਸੈਕਰਾਮੈਂਟੋ ਵਾਲੇ ਪਾਸੇ ਆ, ਉੱਥੋਂ ਜਿਹੜੀ ਇਹ ਚੈੱਕ ਕਰਦੇ ਆ। 1970 ਦੇ ਵਿੱਚ 159 ਇੰਚ ਅਤੇ ਇਸ ਵਾਰ ਹੁਣ ਤੱਕ 202 ਇੰਚ ਦੀ ਜਿਹੜੀ ਸਨੋ ਆ ਉਹ ਪੈ ਚੁੱਕੀ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਸੋਕੇ ਨੂੰ ਜਿਹੜਾ ਆ ਉਹ ਠੱਲ ਪਾਉਣ ਦੇ ਲਈ ਇੱਕ ਕੁਛ ਹੱਦ ਤੱਕ ਕਾਰਗਰ ਜਿਹੜੀ ਉਹ ਸਾਬਤ ਹੋਵੇਗੀ। ਨਵੰਬਰ ਮਹੀਨਾ ਬਹੁਤ ਹੀ ਸੁੱਕਿਆ ਜਿਹਾ ਜਿਹੜਾ ਰਿਹਾ। ਉਮੀਦ ਕਰਦੇ ਹਾਂ ਵੀ ਇੱਦਾਂ ਦੇ ਜਿਹੜੇ ਮੀਂਹ ਆ ਉਹ ਥੋੜ੍ਹੇ ਹੋਰ ਵੀ ਪੈਣ। ਚਲੋ ਆਪਾਂ ਨੂੰ ਮੁਸ਼ਕਿਲ ਜਿਹੜੀ ਜ਼ਰੂਰ ਆਉਂਦੀ ਆ ਮੀਂਹ ਦੇ ਕਰਕੇ, ਪਰ ਜੇ ਲੌਂਗ ਟਰਮ ਦੇਖਿਆ ਜਾਵੇ ਤਾਂ ਕੈਲੀਫੋਰਨੀਆ ਦੇ ਲਈ ਇਹ ਜਿਹੜੇ ਮੀਂਹ ਅਤੇ ਬਰਫ਼ਬਾਰੀ ਆ ਬਹੁਤ ਹੀ ਵਧੀਆ ਜਿਹੜੀ ਉਹ ਰਹੂਗੀ। ਹੁਣ ਠੰਡ ਦੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਚਲੋ ਜੋ ਵੀ ਖੇਤਾਂ ਦੇ ਵਿੱਚ ਲਾਇਆ ਜਾਂਦਾ ਹੈ ਪਾਣੀ ਤਾਂ ਫਿਰ ਵੀ ਉਹਨਾਂ ਨੂੰ ਲਾਉਣਾ ਹੀ ਪੈਂਦਾ ਆ। ਇਸ ਪਏ ਮੀਂਹ ਦੇ ਨਾਲ ਥੱਲੋਂ ਵਾਟਰ ਪੰਪ ਕਰਨ ਦੀ ਘੱਟ ਲੋੜ ਪਈ ਹੋਵੇਗੀ।
ਜੋ ਕਿ ਆਪਾਂ ਕਹਿ ਸਕਦੇ ਵੀ ਅੰਡਰਗਰਾਊਂਡ ਵਾਟਰ ਦੇ ਲਈ ਵੀ ਬੈਟਰ ਹੋਵੇਗਾ। ਚਲੋ ਇਹ ਵਧੀਆ ਜਿਹੜੀ ਚੀਜ਼ ਆ, ਤੇ ਸੋਕੇ ਨੂੰ ਠੱਲ ਪਾਉਣ ਦੇ ਲਈ ਇਦਾਂ ਦੇ ਕਹਿੰਦੇ ਵੀ ਕਈ ਸੀਜ਼ਨ ਜਿਹੜੇ ਹੋਰ ਆਪਾਂ ਨੂੰ 2-3 ਹੋਰ ਸੀਜ਼ਨ ਚਾਹੀਦੇ ਆ, ਤਾਂ ਜੋ ਕੈਲੀਫੋਰਨੀਆ ਪੂਰੀ ਤਰ੍ਹਾਂ ਸੋਕੇ ਚੋਂ ਬਾਹਰ ਆ ਸਕੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਜਿਹੜਾ ਆਪਾਂ ਸਵੇਰੇ ਵੀ ਗੱਲ ਕੀਤੀ ਸੀ ਮੈਕਸਵੈਲ, ਜਿਹੜੀ ਗੈਸਲੀਨ ਮੈਕਸਵੈਲ ਦਾ ਟਰਾਇਲ ਜਿਹੜਾ ਉਹ ਚੱਲ ਰਿਹਾ ਸੀ। ਜਿਊਰੀ ਨੇ ਇਸ ਨੂੰ ਸੈਕਸ ਟ੍ਰੈਫਿਕਿੰਗ ਦੇ ਚਾਰਜਸ ਦੇ ਵਿੱਚ ਦੋਸ਼ੀ ਜਿਹੜਾ ਉਹ ਕਰਾਰ ਦਿੱਤਾ ਹੈ, ਤੇ 4 ਹੋਰ ਦੋਸ਼ਾਂ ਦੇ ਵਿੱਚ ਇਸ ਨੂੰ ਦੋਸ਼ੀ ਕਰਾਰ ਦਿੱਤਾ ਆ। ਕਿਹਾ ਜਾ ਰਿਹਾ ਸੀਗਾ ਵੀ ਨਿਊ ਈਅਰ ਦੇ ਉੱਤੇ ਵੀ ਜੇ ਇਹਨਾਂ ਨੂੰ ਲੋੜ ਪਈ ਤਾਂ ਜਿਊਰੀ ਡੈਲੀਬਰੇਸ਼ਨ ਜਿਹੜੀਆਂ ਚੱਲਦੀਆਂ ਰਹਿਣਗੀਆਂ, ਪਰ ਉਸ ਤੋਂ ਪਹਿਲਾਂ ਹੀ ਜਿਹੜੀ ਜਿਊਰੀ ਆ ਉਹਨਾਂ ਨੇ ਡਿਸਾਈਡ ਕੀਤਾ 1994 ਤੋਂ 2004 ਦੇ ਦਰਮਿਆਨ ਜੈਫਰੀ ਐਪਸਟੀਨ ਦੇ ਜਿਹੜੇ ਇਹਨਾਂ ਮਾਮਲਿਆਂ ਦੇ ਵਿੱਚ ਇਸ ਦੀ ਇਹ ਮਦਦ ਕਰਨ ਵਾਲੀ ਇਹ ਬੀਬੀ ਆ, ਜਿਸ ਦੀ ਉਮਰ ਇਸ ਮੌਕੇ 60 ਸਾਲ ਆ, 5 ਫੈਡਰਲ ਚਾਰਜਸ ਦੇ ਵਿੱਚ ਦੋਸ਼ੀ ਪਾਈ ਗਈ ਹੈਗੀ ਆ। ਸੋ ਜੀ, ਇਹ ਇੱਕ ਵੱਡੀ ਜਿਹੜੀ ਇਹ ਖਬਰ ਇੱਕ ਹਿਸਾਬ ਦੇ ਨਾਲ ਹੈਗੀ ਆ। ਬਹੁਤ ਵੱਡੇ ਵੱਡੇ ਪ੍ਰਭਾਵੀ ਨਾਮ ਜਿਹੜੇ ਕਿ ਜੈਫਰੀ ਐਪਸਟੀਨ ਦੇ ਨਾਲ ਜੁੜੇ ਸੀਗੇ, ਉਹਨਾਂ ਨਾਵਾਂ ਦੀ ਚਰਚਾ ਜਿਹੜੀ ਘੱਟ ਜਿਹੜੀ ਹੋਈ ਆ ਉਸ ਦੀ ਮੌਤ ਤੋਂ ਬਾਅਦ 'ਚ। ਜੀ। ਜਿਸ ਤਰ੍ਹਾਂ ਆਪਾਂ ਸਿਆਰਾ ਕਮਿਊਨਿਟੀ ਦੀ ਗੱਲ ਕਰ ਰਹੇ ਸੀ ਕੈਲੀਫੋਰਨੀਆ ਦੇ ਵਿੱਚ, ਉਹ ਪਿਛਲੇ 3 ਦਿਨਾਂ ਤੋਂ ਬਹੁਤ ਸਾਰੇ ਏਰੀਏਜ਼ ਬਿਨਾਂ ਬਿਜਲੀ ਤੋਂ ਹੈਗੇ ਆ। ਟਾਹੋ ਏਰੀਏ 'ਚ ਟੂਰਿਸਟ ਵੀ ਗਏ ਆ, ਤੇ ਇੱਥੇ ਇੱਕ ਤਰ੍ਹਾਂ ਦਾ ਕ੍ਰਾਈਸਿਸ ਬਣਿਆ ਹੋਇਆ ਹੈਗਾ। ਜਿਹੜਾ ਪੋਲਕ ਪਾਈਨਸ ਟਾਊਨ ਆ, ਉਹ ਵਿਦਆਊਟ ਪਾਵਰ ਆ ਪਿਛਲੇ 3 ਦਿਨਾਂ ਤੋਂ। ਤੇ ਗੈਸ ਵੀ ਜਿਹੜੀ ਉੱਥੇ ਗੈਸ ਸਟੇਸ਼ਨ 1-2 ਹੈਗੇ ਆ, ਉਹਨਾਂ ਦੀ ਗੈਸ ਵੀ ਖਤਮ ਹੋ ਗਈ ਆ। ਨਵਾਡਾ ਦੇ ਗਵਰਨਰ ਸਟੀਵ ਸਿਸੋਲਿਕ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ ਯੈਸਟਰਡੇ, ਕੱਲ੍ਹ ਕੀਤੀ ਆ। ਉਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਤੋਂ ਨਾਨ ਐਮਰਜੈਂਸੀ ਵਹੀਕਲਸ ਜੇ ਐਂਟਰ ਹੋਣਗੀਆਂ, ਉਹਨਾਂ ਨੂੰ ਵਾਪਸ ਕੀਤਾ ਜਾਊਗਾ। ਸਿਰਫ ਐਮਰਜੈਂਸੀ ਵਹੀਕਲਸ ਨੂੰ ਹੀ ਅਲਾਓ ਕੀਤਾ ਜਾਊਗਾ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਹਜੇ ਤੱਕ ਸਟੇਟ ਆਫ ਐਮਰਜੈਂਸੀ ਉਹਨਾਂ ਏਰੀਆਜ਼ ਦੇ ਵਿੱਚ ਨਹੀਂ ਕੀਤੀ ਹੈਗੀ। ਤਾਹੋ ਬੇਸਨ ਵਾਲਾ ਜਿਹੜਾ ਏਰੀਆ ਆ, ਪਲਕ ਪਾਈਨਸ ਇੱਕ ਛੋਟਾ ਜਿਹਾ ਟਾਊਨ ਹੈਗਾ, 45 ਮੀਲ ਵੈਸਟ ਆਫ ਸਾਊਥ ਲੇਕ ਤਾਹੋ ਆ, ਹਾਈਵੇ 50 ਦੇ ਉੱਤੇ ਆ। ਮੇਜਰ ਰਾਊਟ ਆ ਇਹ ਲੇਕ ਤਾਹੋ ਨੂੰ, ਜਿੰਨੇ ਵੀ ਟੂਰਿਸਟ ਜਾਂਦੇ ਹੈਗੇ ਆ। ਸੋ ਹੁਣ ਕਹਿੰਦੇ ਵੀ ਉੱਥੇ ਜਨਰੇਟਰਾਂ ਦੇ ਵਿੱਚ ਵੀ ਗੈਸ ਖਤਮ ਆ, ਤੇ ਬਿਜਲੀ ਵੀ ਨਹੀਂ ਆ ਰਹੀ, ਤੇ ਲੋਕ ਕਾਫੀ ਤੰਗੀ ਦੇ ਵਿੱਚ ਹੈਗੇ ਆ। ਸੋ ਕੈਲੀਫੋਰਨੀਆ ਦੇ ਗਵਰਨਰ ਨੇ ਹਜੇ ਤੱਕ ਕਿਸੇ ਤਰ੍ਹਾਂ ਦੀ ਜਿਹੜੀ ਸਪੋਰਟ ਆ ਉਹਦੇ ਬਾਰੇ ਗੱਲਬਾਤ ਕਰਨੀ ਹੈਗੀ ਆ, ਪਰ ਨਵਾਡਾ ਦੇ ਜਿਹੜਾ ਗਵਰਨਰ ਆ, ਉਹਨਾਂ ਨੇ ਛੇਤੀ ਤੋਂ ਛੇਤੀ ਐਕਸ਼ਨ ਲੈ ਲਿਆ ਹੈ। ਜੀ, ਬਿਲਕੁਲ। ਸੋ ਬਰਫ਼ਬਾਰੀ ਦੇ ਕਰਦਿਆਂ ਜੋ ਸਿੰਘ ਜੀ ਯਾਦ ਹੋਣਾ ਪਿਛਲੇ ਸਾਲ ਜਦ ਟੈਕਸਸ ਦੇ ਫਰਵਰੀ ਮਹੀਨੇ 'ਚ ਜਦੋਂ ਕਾਫੀ ਜ਼ਿਆਦਾ ਅਚਾਨਕ ਉੱਥੇ ਠੰਡ ਜਿਹੜੀ ਹੋ ਗਈ ਸੀ, ਕਈ ਲੋਕਾਂ ਦੀ ਮੌਤ ਵੀ ਹੋ ਗਈ ਸੀ, ਕਿਉਂਕਿ ਬਿਜਲੀ ਪਾਣੀ ਇਹ ਸਾਰਾ ਕੁਛ ਜਿਹੜਾ ਉਹ ਬੰਦ ਹੋ ਗਿਆ ਸੀਗਾ। ਇੰਨੀ ਠੰਡ ਦੇ ਵਿੱਚ ਫਿਰ ਹੀਟ ਦਾ ਹੋਣਾ ਘਰਾਂ ਦੇ ਵਿੱਚ ਉਹ ਬਹੁਤ ਜ਼ਰੂਰੀ ਹੁੰਦਾ ਆ। ਸੋ ਉਮੀਦ ਇਹੀ ਕਰਦੇ ਹਾਂ, ਪਰਮਾਤਮਾ ਅੱਗੇ ਇਹੀ ਅਰਦਾਸ ਆ ਵੀ ਭਾਈ ਬਚਾਅ ਹੀ ਜਿਹੜਾ ਉਹ ਰਵੇ। ਜੇ ਇੰਨੇ ਦਿਨ ਬਿਜਲੀ ਨਹੀਂ ਆਊਗੀ ਤਾਂ ਕਾਫੀ ਜ਼ਿਆਦਾ ਮੁਸ਼ਕਿਲ ਦਾ ਜੀ, ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਹੁੰਦਾ ਬਿਲਕੁਲ। ਆ। ਸੀਐਚਪੀ ਨੇ ਬਹੁਤ ਸਾਰੀ ਵਾਰਨਿੰਗਸ ਦਿੱਤੀਆਂ ਆ ਵੀ ਜਿਹੜੇ ਲੋਕ ਕਿਸੇ ਹਾਈਵੇ ਤੇ ਕਿਸੇ ਸੜਕ ਤੇ ਫਸ ਜਾਂਦੇ ਆ, ਸਾਈਡ ਨੂੰ ਕਰ ਲਓ ਕਾਰ, ਤੇ ਉਹਦੇ ਵਿੱਚ ਬੈਠੋ, ਬਾਹਰ ਨਾ ਨਿਕਲੋ, ਤੇ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਜ਼ਰੂਰ ਹੈਲਪ ਪਹੁੰਚੂਗੀ। ਕਿਉਂਕਿ ਜੇ ਕਿਸੇ ਦਾ ਟਾਇਰ ਖਰਾਬ ਆ ਜਾਂ ਕੁਛ ਆ, ਕਿਉਂਕਿ ਸਿਚੁਏਸ਼ਨ ਬੈਡ ਆ, ਤੇ ਉੱਥੇ ਕਿਉਂਕਿ ਸੀਐਚਪੀ ਵਾਲੇ ਜਾਂਦੇ ਰਹਿੰਦੇ ਆ, ਤੇ ਜਦੋਂ ਵੀ ਕੋਈ ਆਇਆ ਤੇ ਉਹ ਪਹੁੰਚੂਗਾ। ਸੀਐਚਪੀ ਨੇ ਇਹ ਵਾਰਨਿੰਗ ਇਸ਼ੂ ਕੀਤੀ ਆ। ਤੇ ਦੂਸਰੇ ਪਾਸੇ ਚੇਨ ਕੰਟਰੋਲ ਅਪਡੇਟ ਦੱਸਦੀ ਜਾਈਏ, ਟਰੱਕੀ ਏਰੀਆ ਦੇ ਵਿੱਚ ਹਾਈਵੇ 80 R2 ਫਰੋਮ ਟਰੱਕੀ ਟੂ ਕਿੰਗਸਵੇਲ ਦੋਨਾਂ ਡਾਇਰੈਕਸ਼ਨ ਦੇ ਵਿੱਚ ਚੇਨਸ ਪਾਉਣੀਆਂ ਪੈਣੀਆਂ। ਜੇ ਟਰੱਕਰਸ ਉਸ ਸਾਈਡ ਜਾ ਰਹੇ ਆ ਜਾਂ ਵਿਜ਼ਟਰ ਵੀ ਜਾ ਰਹੇ ਆ, ਮੇਕ ਸ਼ੋਰ ਕਰ ਲਿਓ। SR 89 ਦੇ ਵਿੱਚ R2 ਪਿਕਟ ਤੇ ਜੰਕਸ਼ਨ ਫਲਿਸ ਸਟੇਟ ਪਾਰਕਵੇ, ਉੱਥੇ ਵੀ ਚੇਨਸ ਰਿਕੁਆਇਰਡ ਹੈਗੀਆਂ ਆ। 267 ਦੇ ਉੱਤੇ SR 28 ਤੇ SR 20 ਤੇ ਕੋਈ ਕੰਟਰੋਲ ਨਹੀਂ। US 50 ਦੇ ਉੱਤੇ ਕਾਈਵਰਜ਼ ਤੋਂ ਲੈ ਕੇ ਮਾਇਰਸ ਤੱਕ ਤੁਹਾਨੂੰ ਰਿਕੁਆਇਰਡ ਹੋਣਗੀਆਂ। ਇਸੇ ਤਰ੍ਹਾਂ ਗ੍ਰੇਪ ਵਾਈਨ ਵਾਲਾ ਏਰੀਆ, ਜਦੋਂ ਹਾਈਵੇ 5 ਆ, ਲਾਸ ਐਂਜਲਸ ਤੋਂ ਤੁਸੀਂ ਪਹਾੜੀ ਤੋਂ ਥੱਲੇ ਨੂੰ ਉਤਰਦੇ ਆ, ਉਹ ਗ੍ਰੇਪ ਵਾਈਨ ਵਾਲਾ ਏਰੀਆ ਆ। ਉੱਥੇ ਵੀ ਅੱਜ ਮੀਂਹ ਤੇ ਸਨੋ ਕਾਫੀ ਪੈ ਰਿਹਾ ਆ। ਹਜੇ ਤੱਕ ਟ੍ਰੈਫਿਕ ਚੱਲ ਰਿਹਾ। ਹਾਈਵੇ ਪੈਟਰੋਲਸ ਵਾਲੇ ਵੱਖ-ਵੱਖ ਜਗ੍ਹਾ ਦੇ ਉੱਤੇ ਖੜੇ ਜ਼ਰੂਰ ਆ, ਪਰ ਮੇਕ ਸ਼ੋਰ ਕਰ ਲਿਓ
ਵੀ ਕਿਤੇ ਆਉਣ ਵਾਲੇ ਕੁਛ ਘੰਟਿਆਂ ਦੇ ਵਿੱਚ ਉੱਥੇ ਚੇਨਜ਼ ਵਗੈਰਾ ਰਿਕੁਆਇਰਡ ਨਾ ਹੋਣ। ਸੋ ਜਿਹੜੇ ਟਰੱਕਰਸ ਆ ਹਾਈਵੇ 5 ਦੇ ਉੱਤੇ ਜਾਂਦੇ, ਉਹ ਮੇਕ ਸ਼ੋਰ ਜ਼ਰੂਰ ਕਰ ਲਿਓ। ਗ੍ਰੇਪ ਵਾਈਨ ਵਾਲਾ ਏਰੀਆ ਕਾਫੀ ਉੱਥੇ ਵੈਦਰ ਖਰਾਬ ਹੁੰਦਾ ਜਾ ਰਿਹਾ ਹੈ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਕਹਿੰਦੇ ਕੋਵਿਡ-19 ਦੇ ਕੇਸਿਸ 5 ਮਿਲੀਅਨ ਦੇ ਆંકੜੇ ਨੂੰ ਪਾਰ ਕਰ ਗਏ ਆ। ਕੈਲੀਫੋਰਨੀਆ ਪਹਿਲਾ ਸੂਬਾ ਬਣਿਆ ਆ ਅਮਰੀਕਾ ਦੇ ਵਿੱਚ ਜਿੱਥੇ 5 ਮਿਲੀਅਨ ਤੋਂ ਵੱਧ ਕੇਸਿਸ ਜਿਹੜੇ ਆ ਉਹ ਆ ਚੁੱਕੇ ਨੇ। ਸੋ ਇਹ ਕੈਲੀਫੋਰਨੀਆ ਦੇ ਆਪਣੇ ਸਟੇਟ ਡੈਸ਼ਬੋਰਡ ਦੇ ਉੱਤੇ ਉਹਨਾਂ ਨੇ ਦੱਸਿਆ। ਇੱਕ ਗ੍ਰਿਮ ਮਾਈਲਸਟੋਨ ਜਿਹੜਾ ਉਹ ਹੈਗਾ ਆ 40 ਮਿਲੀਅਨ ਦੀ ਪਾਪੂਲੇਸ਼ਨ ਕੈਲੀਫੋਰਨੀਆ ਦੀ ਹੈਗੀ ਹੈ, ਜਿਸ ਵਿੱਚੋਂ 5 ਮਿਲੀਅਨ ਨੂੰ ਇੱਕ ਟਾਈਮ ਦੇ ਉੱਤੇ ਜਿਹੜਾ ਕੋਵਿਡ ਆ ਉਹ ਜ਼ਰੂਰ ਉਹ ਹੋਇਆ ਸੀਗਾ। ਅਤੇ ਉੱਦਾਂ ਜੇ ਦੇਖਿਆ ਜਾਵੇ ਵੈਕਸੀਨੇਸ਼ਨ ਰੇਟ ਵੀ ਇੱਥੇ ਬਾਕੀ ਕਈ ਸੂਬਿਆਂ ਦੇ ਮੁਕਾਬਲੇ ਕਾਫੀ ਜਿਹੜਾ ਉਹ ਵੱਧ ਹੈਗਾ ਆ। ਹੁਣ ਤੱਕ 75,500 ਮੌਤਾਂ ਕੋਵਿਡ-19 ਦੇ ਨਾਲ ਸੰਬੰਧਿਤ ਕੈਲੀਫੋਰਨੀਆ ਦੇ ਵਿੱਚ ਜਦੋਂ ਤੋਂ ਇਹ ਸ਼ੁਰੂਆਤ ਹੋਇਆ ਆ ਉਹ ਹੋ ਚੁੱਕੀ ਆ। ਇਸ ਦੇ ਮਗਰੇ ਹੀ ਜਿਹੜਾ ਟੈਕਸਸ ਤੇ ਫਲੋਰੀਡਾ ਹੋਰ ਜਿਹੜੀਆਂ ਦੋ ਪਾਪੂਲਸ ਸਟੇਟਸ ਹੈਗੀਆਂ ਉੱਥੇ 4.4 ਤੇ 3.9 ਮਿਲੀਅਨ ਕੇਸਿਸ ਆ ਹੁਣ ਤੱਕ ਹੋ ਚੁੱਕੇ ਨੇ। ਜੀ, ਬੇਰੀਏ ਦੇ ਵਿੱਚ 5 ਬੇਰੀਆ ਦੀਆਂ ਕਾਉਂਟੀਜ਼ ਨੇ ਮਾਸਕ ਦੀ ਰਿਕੁਆਇਰਮੈਂਟ ਨੂੰ ਟਾਈਟ ਕਰ ਦਿੱਤਾ ਹੈ। ਸੈਨ ਫਰਾਂਸਿਸਕੋ ਤੇ ਸਨੋਮਾ ਕਾਉਂਟੀਜ਼ ਦੇ ਨਾਲ ਅਲਾਮੀਡਾ, ਕੰਟਰਾ ਕੋਸਟਾ ਤੇ ਮਰੀਨ ਕਾਉਂਟੀਜ਼, ਇਹਨਾਂ ਸਾਰਿਆਂ ਦੇ ਵਿੱਚ ਹੁਣ ਰਿਕੁਆਇਰਡ ਆ ਤੇ ਤੁਹਾਨੂੰ ਮਾਸਕ ਪਾਉਣਾ ਪਊਗਾ ਜਦੋਂ ਤੁਸੀਂ ਕਿਤੇ ਵੀ ਅੰਦਰ ਜਾਂਦੇ ਆ, ਰੈਸਟੋਰੈਂਟ 'ਚ ਜਾਂਦੇ ਆ, ਕਿਸੇ ਮਾਲ 'ਚ ਜਾਂਦੇ ਆ, ਸ਼ਾਪਿੰਗ ਸੈਂਟਰ 'ਚ ਜਾਂਦੇ ਆ, ਕਿਉਂਕਿ ਕੇਸਾਂ ਦੀ ਗਿਣਤੀ ਵੱਧ ਰਹੀ ਆ। ਇਹਨੂੰ ਦੇਖਦੇ ਹੋਏ ਇਹ ਜਿਹੜੀਆਂ ਵਾਰਨਿੰਗਸ ਆ ਸਟ੍ਰਿਕਟਲੀ ਇਸ਼ੂ ਕੀਤੀਆਂ ਗਈਆਂ ਹੈਗੀਆਂ। ਅੰਡਰ ਕੈਲੀਫੋਰਨੀਆ ਲਾ ਕਾਉਂਟੀਜ਼ ਜਿਹੜੀਆਂ ਆ ਉਹਨਾਂ ਨੂੰ ਫੋਲੋ ਕਰਨਾ ਪੈਂਦਾ ਆ ਹੈਲਥ ਆਰਡਰਸ ਜਿਹੜਾ ਗਵਰਨਮੈਂਟ ਦਾ ਹੁੰਦਾ ਆ। ਸੋ ਜੀ ਇਹ ਹਜੇ ਤੱਕ ਜਿਹੜੀਆਂ ਬਾਕੀ ਦੀਆਂ 4 ਬੇ ਏਰੀਏ ਦੀਆਂ ਕਾਉਂਟੀਆਂ ਸੈਂਟਾ ਕਲਾਰਾ, ਸੈਨ ਮਟਿਓ, ਨੈਪਾ, ਤੇ ਉਹਨਾਂ ਨੇ ਹਜੇ ਕੁਛ ਏਰੀਏ ਦੇ ਵਿੱਚ ਉਹਨੇ ਕਿਹਾ ਆ ਵੀ ਅਲਾਉਡ ਹੈਗਾ ਆ, ਪਰ ਜਿੱਦਾਂ ਜਿਮ ਵਗੈਰਾ ਆ ਉੱਥੇ ਤੁਹਾਨੂੰ ਜ਼ਰੂਰ ਮਾਸਕ ਪਾਉਣੇ ਪੈਣੇ ਹੈਗੇ ਆ। ਸਲਾਨੋ ਕਾਉਂਟੀ ਸਿਰਫ ਇੱਕੋ ਇੱਕ ਬੇ ਏਰੀਏ ਦੀ ਕਾਉਂਟੀ ਆ ਜਿਨ੍ਹਾਂ ਨੇ ਮਾਸਕ ਮੈਂਡੇਟ ਨੂੰ ਹਜੇ ਤੱਕ ਨਹੀਂ ਜਾਰੀ ਕੀਤਾ। ਜੀ, ਕੈਲੀਫੋਰਨੀਆ ਦਾ ਇੱਕ ਰਹਿਣ ਵਾਲਾ ਇਨਸਾਨ ਉਸ ਨੂੰ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਹੈ। ਅਦਾਲਤੀ ਦਸਤਾਵੇਜ਼ ਜੇ ਦੱਸਦੇ ਆ ਉਸਨੇ ਇੱਕ ਹਿੱਟ ਲਿਸਟ ਜਿਹੜੀ ਉਹ ਬਣਾਈ ਸੀ ਵੀ ਇਹਨਾਂ ਕਹਿੰਦੇ ਲੀਡਰਸ ਨੂੰ ਮਾਰਨਾ ਆ, ਤੇ ਵਾਈਟ ਹਾਊਸ ਨੂੰ ਡਰਾਈਵ ਕਰਕੇ ਕਹਿੰਦੇ ਆ ਉਹ ਜਾ ਰਿਹਾ ਸੀ। ਇਸ ਹਿੱਟ ਲਿਸਟ ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਤੇ ਉਹਨਾਂ ਦੇ ਜਿਹੜੇ ਚੀਫ ਮੈਡੀਕਲ ਐਡਵਾਈਜ਼ਰ ਡਾਕਟਰ ਐਂਥਨੀ ਫੌਚੀ ਉਹਨਾਂ ਦੇ ਵੀ ਨਾਮ ਸ਼ਾਮਲ ਆ। ਇਹ ਅਦਾਲਤੀ ਦਸਤਾਵੇਜ਼ਾਂ ਨੇ ਦੱਸਿਆ ਆ। ਕੁਆਚੂਆ ਬ੍ਰਿਲੀਅਨ ਜ਼ਿਓਂਗ 25 ਸਾਲਾਂ ਦਾ ਇਹ ਜਿਹੜਾ ਉਹ ਰਹਿਣ ਵਾਲਾ 25 ਸਾਲਾਂ ਦਾ ਜਿਹੜਾ ਹੈਗਾ ਆ, ਇਸ ਨੂੰ ਆਇਓਵਾ ਦੀ ਕੈਸ ਕਾਉਂਟੀ ਆ ਉਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। 21 ਦਸੰਬਰ ਨੂੰ ਕਹਿੰਦੇ ਉੱਥੇ ਪੁੱਲ ਓਵਰ ਇਸ ਨੂੰ ਕੀਤਾ ਗਿਆ ਰੂਟੀਨ ਇੱਕ ਟ੍ਰੈਫਿਕ ਸਟਾਪ ਦੇ ਵਿੱਚ। ਤਾਂ AR-15 ਰਾਈਫਲ ਨਾਲ ਜਿਹੜਾ ਉਹ ਅਸਲਾ, ਲੋਡਡ ਮੈਗਜ਼ੀਨ, ਬੋਡੀ ਆਰਮਰ, ਮੈਡੀਕਲ ਕਿਟਸ ਇਹ ਸਾਰੀਆਂ ਆ ਉਸ ਤੇ ਬਰਾਮਦ ਹੋਈਆਂ ਸੀਗੀਆਂ। ਸੈਕਰਾਮੈਂਟੋ ਦੇ ਨਜ਼ਦੀਕ ਇਹ ਰਹਿਣ ਵਾਲਾ ਡਰਾਈਵ ਕਰ ਰਿਹਾ ਸੀ 18 ਦਸੰਬਰ ਤੋਂ, ਤੇ ਵਾਸ਼ਿੰਗਟਨ DC ਵੱਲ ਨੂੰ ਇਸ ਨੇ ਕੂਚ ਜਿਹੜਾ ਉਹ ਕੀਤਾ ਹੋਇਆ ਸੀਗਾ ਵੀ ਉੱਥੇ ਜਾ ਕੇ ਕਹਿੰਦੇ ਆ ਵੀ ਇਹ ਹਿੱਟ ਲਿਸਟ ਦੇ ਵਿੱਚ ਜਿਨ੍ਹਾਂ ਦੇ ਨਾਮ ਲਿਖੇ ਆ ਉਹਨਾਂ ਨੂੰ ਇਹ ਮਾਰਨਾ ਚਾਹੁੰਦਾ ਸੀ। ਕਹਿੰਦਾ ਹੀ ਵਿਲ ਡੂ ਵਟ ਐਵਰ ਇਟ ਟੇਕਸ। ਇਹ ਜਿਹੜੇ ਅਦਾਲਤੀ ਦਸਤਾਵੇਜ਼ਾਂ ਨੇ ਦੱਸਿਆ। ਸੀਕ੍ਰੇਟ ਸਰਵਿਸ ਨੇ ਇਸ ਦੀ ਜਿਹੜੀ ਇਸ ਦੇ ਖਿਲਾਫ ਆਲਰੇਡੀ ਜਿਹੜਾ ਕੇਸ ਆ ਉਹ ਹੁਣ ਦਰਜ ਕੀਤਾ ਆ ਤੇ ਅਜੇ ਵੀ ਇਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਆ। ਗਰੋਸਰੀ ਸਟੋਰ ਦੇ ਵਿੱਚ ਮਰਸੈਡ ਦੇ ਵਿੱਚ ਕਹਿੰਦੇ ਆ ਵੀ ਇਹ ਕੰਮ ਕਰਦਾ ਸੀਗਾ, ਤੇ ਇਸ ਨੇ ਆਪਣੀ ਇਹ ਜਿਹੜੀ ਰਿਸਰਚ ਆ ਆਨਲਾਈਨ ਵੀ ਕੀਤੀ ਸੀ ਵੀ ਕਿੱਦਾਂ ਇਹ ਸਾਰਾ ਕੁਝ ਉਹ ਕਰ ਸਕਦਾ ਸੀ। ਹੁਣ ਦੇਖੋ ਜੀ ਕਈ ਲੋਕਾਂ ਦਾ ਦਿਮਾਗ ਕਿੱਥੇ ਤੱਕ ਜਿਹੜਾ ਆ ਉਹ ਹਰਜੋਤ ਸਿੰਘ ਜੀ ਚਲਾ ਗਿਆ ਆ। ਅਮਰੀਕੀ ਜਿਹੜੇ ਰਾਸ਼ਟਰਪਤੀ ਦੇ ਖਿਲਾਫ ਥ੍ਰੈਟ ਜਿਹੜੇ ਆ ਉਹ ਕਰਨ ਦੇ ਲਈ ਜਿਹੜਾ ਆ ਇਸ ਨੂੰ ਹੁਣ ਜਿਹੜੇ ਕਹਿੰਦੇ ਵੀ ਚਾਰਜ ਕੀਤਾ ਗਿਆ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਮੈਂ ਪਿਛਲੇ ਕਈ ਦਿਨਾਂ ਤੋਂ ਕੈਲੀਫੋਰਨੀਆ ਦੇ ਜਿਹੜੇ ਨਵੇਂ ਲਾਜ਼ ਆ, ਕੈਲੀਫੋਰਨੀਆ ਦੇ ਗਵਰਨਰ ਨੇ 738 ਦੇ ਕਰੀਬ ਲਾਜ਼ ਸਾਈਨ ਕੀਤੇ ਆ, ਜਿਨ੍ਹਾਂ ਦੇ ਵਿੱਚੋਂ ਮੇਜਰ ਕਿਹੜੇ ਆ ਉਹ ਆਪਾਂ ਹਰ ਰੋਜ਼ ਡਿਸਕਸ ਕਰਦੇ ਆਏ ਆ। ਡਿਫਰੈਂਟ ਕਿਹੜੇ ਲਾਜ਼ ਆ। ਅੱਜ ਜਿਹੜਾ ਲਾਅ ਆ ਉਹ ਮੈਂ ਡਿਸਕਸ ਕਰਨਾ ਆ। ਉਹਦੇ ਵਿੱਚ ਉਹਦੇ ਨਵੇਂ ਲਾਅ ਦੇ ਮੁਤਾਬਕ ਕੈਚਅਪ ਪੈਕੇਟਸ ਤੇ ਪਲਾਸਟਿਕ ਯੂਟੈਂਸਿਲਸ ਇਹ ਤੁਹਾਨੂੰ ਉਦੋਂ ਹੀ ਦਿੱਤੇ ਜਾਣਗੇ ਜੇ ਤੁਸੀਂ ਰਿਕੁਐਸਟ ਕਰੋਗੇ।
ਨਹੀਂ ਤੁਹਾਨੂੰ ਅੱਗੇ ਕੀ ਹੁੰਦਾ, ਤੁਸੀਂ ਟਾਕੋ ਬੈਲ ਚੱਲ ਜਾਓ, ਮੈਕਡੋਨਲਡ ਚੱਲ ਜਾਓ, ਤੇ ਉਹ ਤੁਹਾਨੂੰ ਦੇ ਦਿੰਦੇ ਆ ਵਿੱਚ, ਹੈ ਨਾ, ਕੈਚਅਪ ਵੀ। ਤੇ ਹੁਣ ਕੀ ਹੋਊਗਾ, ਜੇ ਤੁਸੀਂ ਮੰਗੋਗੇ ਫਿਰ ਹੀ ਤੁਹਾਨੂੰ ਉਹ ਮਿਲੂਗੀ। ਇਹ ਜਿਹੜਾ ਨਵਾਂ ਲਾ ਆਇਆ ਹੈਗਾ ਆ, ਇਹ ਜਨਵਰੀ ਤੋਂ ਹੀ ਸਟਾਰਟ ਹੋ ਜਾਊਗਾ। ਜੀ ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਨਵੇਂ ਕਾਨੂੰਨ ਜਿੱਦਾਂ ਤੁਸੀਂ ਡਿਸਕਸ ਕਰਦੇ ਹੀ ਐਵਰੀਡੇ, ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੇ ਆ ਉਹ ਡਿਸਕਸ ਕਰਦੇ ਜਿਹੜੇ ਉਹ ਰਹਾਂਗੇ। ਸੋ ਕਈ ਕੁਛ ਜਿਹੜਾ ਉਹ ਚੇਂਜ ਹੁੰਦਾ, ਕਈ ਜਿਹੜੇ ਹਰਜੋਤ ਸਿੰਘ ਜੀ ਲੋਕਲ ਲੈਵਲ ਦੇ ਉੱਤੇ ਹੁੰਦੇ ਆ, ਕਈ ਸਟੇਟ ਲੈਵਲ ਦੇ ਉੱਤੇ ਜਿਹੜੇ ਉਹ ਜਿਹੜੇ ਉਹ ਹੁੰਦੇ ਆ। ਤੁਸੀਂ ਜ਼ਰੂਰ ਜਿਹੜਾ ਉਹ ਦੇਖੋ ਵੀ ਤੁਹਾਡੇ ਨਾਲ ਕੀ ਸੰਬੰਧਿਤ ਆ। ਕੈਲੀਫੋਰਨੀਆ ਦੀ ਹੀ ਅਗਲੀ ਖਬਰ ਦੇ ਵਿੱਚ ਇੱਕ ਜਿਹੜੇ ਆ ਜੱਜ ਆ ਉਹਨਾਂ ਦੇ ਦੁਆਰਾ ਜਿਹੜੇ ਰਿਪੀਟ ਅਫੈਂਡਰਸ ਨੂੰ ਜਲਦੀ ਜਿਹੜਾ ਛੱਡਣ ਦੇ ਸਿਲਸਿਲੇ ਦੇ ਉੱਤੇ ਰੋਕ ਲਗਾਈ ਗਈ ਹੈਗੀ ਆ। ਟੈਂਪਰੇਰੀਲੀ ਜਿਹੜੇ ਕਹਿੰਦੇ ਵੀ ਕੈਲੀਫੋਰਨੀਆ ਦੇ ਜਿਹੜਾ ਪਲਾਨ ਸੀਗਾ ਪ੍ਰਿਜ਼ਨ ਰਿਲੀਜ਼ ਡੇਟਸ ਦਾ, ਜਿਹੜੇ ਰਿਪੀਟ ਅਫੈਂਡਰਸ ਆ ਜਿਹੜੇ ਉਹਨਾਂ ਨੂੰ ਜਲਦੀ ਛੱਡਣ ਦੇ ਉੱਤੇ ਇਹਨਾਂ ਨੇ ਰੋਕ ਲਾਈ ਆ। 3 ਸਟ੍ਰਾਈਕਸ ਲਾ ਦੇ ਅਧੀਨ ਕਹਿੰਦੇ ਆ ਵੀ ਇਹ ਚੀਜ਼ ਆਉਂਦੀ ਸੀਗੀ ਵੀ ਇਹਨਾਂ ਨੂੰ ਬਾਅਦ ਦੇ ਵਿੱਚ ਜਿਹੜਾ ਇਹ ਰਿਫਾਰਮ ਕਰਨ ਦੀ ਕੋਸ਼ਿਸ਼ ਦੇ ਵਿੱਚ ਇਹ ਜਿਹੜੀ ਗੱਲਬਾਤ ਚੱਲ ਰਹੀ ਸੀ, ਤੇ ਹੁਣ ਕਹਿੰਦੇ ਵੀ ਉਸ ਨੂੰ ਹੁਣ ਨਹੀਂ ਹੋਵੇਗਾ। ਹੁਣ ਦੇਖੋ ਅਗਲੀ ਅਦਾਲਤੀ ਕਾਰਵਾਈ ਦੇ ਵਿੱਚ ਕੀ ਹੁੰਦਾ ਹੈ। ਸੈਕਰਾਮੈਂਟੋ ਦੇ ਇੱਕ ਕਾਊਂਟੀ ਜੱਜ ਆ, ਉਹਨਾਂ ਨੇ ਇਸ ਦੇ ਉੱਤੇ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਜਿਹੜਾ ਆ ਉਹ ਲਗਾ ਦਿੱਤਾ ਹੈਗਾ ਆ। 28 ਦੇ ਜਿਹੜੀਆਂ ਕਾਊਂਟੀਜ਼ ਆ, 58 ਡਿਸਟ੍ਰਿਕਟ ਅਟਰਨੀਜ਼ ਆ, ਉਹਨਾਂ ਦੇ ਦੁਆਰਾ ਇਸ ਨੂੰ ਜਿਹੜਾ ਰੂਲ ਨੂੰ ਬਲੌਕ ਕਰਨ ਦੀ ਮੰਗ ਕੀਤੀ ਗਈ ਸੀ। ਜੀ, ਕੈਲੀਫੋਰਨੀਆ 'ਚੋਂ ਕਈ ਵੱਡੇ ਅਮੀਰ ਮੂਵ ਹੋ ਰਹੇ ਆ। ਪਿਛਲੇ ਮਹੀਨਿਆਂ ਦੇ ਵਿੱਚ ਟੈਸਲਾ ਦੇ CEO ਨੇ $33 ਮਿਲੀਅਨ ਵਰਥ ਆਫ ਆਪਣੀ ਜਿਹੜੀ ਉਹਦੀ ਪ੍ਰੋਪਰਟੀ ਸੀ, ਉਸ ਨੂੰ ਵੇਚ ਕੇ ਉਹ ਟੈਕਸਸ 'ਚ ਮੂਵ ਹੋ ਗਿਆ। ਤੇ ਅੱਜ ਖਬਰ ਆ ਰਹੀ ਆ, ਇਨ ਐਂਡ ਆਊਟ ਦੀ CEO ਜਿਹੜੀ ਬੀਬੀ ਹੈਗੀ ਆ, ਉਸ ਨੇ $16.3 ਮਿਲੀਅਨ ਦਾ ਆਪਣਾ ਕੈਲੀਫੋਰਨੀਆ ਦਾ ਮੈਂਸ਼ਨ ਆ ਸੈੱਲ ਕਰ ਦਿੱਤਾ ਹੈ। ਲਿੰਸੀ ਸਨਾਈਡਰ CEO ਇਨ ਐਂਡ ਆਊਟ ਕੰਪਨੀ ਦੀ ਹੈਗੀ ਆ, ਉਸ ਨੇ ਇਹ ਆਪਣਾ ਵੀ ਘਰ ਵੇਚ ਦਿੱਤਾ ਕੈਲੀਫੋਰਨੀਆ ਤੋਂ। ਜੀ। ਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜੇ ਓਵਰਆਲ ਆਪਾਂ US ਦੇ ਕੋਵਿਡ ਕੇਸਿਸ ਨੂੰ ਲੈ ਕੇ ਜੇ ਗੱਲ ਕਰਦੇ ਜਾਈਏ, ਤਾਂ ਕਹਿੰਦੇ ਵੀ ਪਿਛਲੇ 7 ਦਿਨਾਂ ਦੀ ਐਵਰੇਜ ਉਹ ਹੁਣ 126% ਤੋਂ ਵੀ ਵੱਧ ਹੋਈ ਆ, ਉਹ ਵਧੀ ਆ ਇੰਨੀ ਜ਼ਿਆਦਾ। 2,65,000 ਜਿਹੜੇ ਆ ਨਵੇਂ ਕੇਸ ਆ ਮੰਗਲਵਾਰ ਨੂੰ ਉਹ ਆਏ ਨੇ। ਹੁਣ ਤੱਕ ਇਹ ਪੈਂਡੈਮਿਕ ਦੇ ਦੌਰਾਨ ਦਾ ਸਭ ਤੋਂ ਵੱਡਾ ਅੰਕੜਾ ਦੇਖਿਆ ਗਿਆ ਆ। ਇਸ ਤੋਂ ਪਹਿਲਾਂ ਇਹ ਰੈਕਡ 11 ਜਨਵਰੀ 2021 ਦੇ ਵਿੱਚ ਸੀਗਾ, 2,52,000 ਨਵੇਂ ਜਿਹੜੇ ਐਵਰੇਜ ਕੇਸਿਸ ਨੂੰ ਲੈ ਕੇ। 75,000 ਤੋਂ ਵੱਧ ਇਸ ਟਾਈਮ ਅਮਰੀਕੀ ਹਸਪਤਾਲ ਦੇ ਵਿੱਚ ਦਾਖਲ ਨੇ ਕੋਵਿਡ ਤੋਂ ਜਿਹੜੇ ਉਹ ਪੀੜਤ। ਤੇ ਰੋਜ਼ਾਨਾ ਕਹਿੰਦੇ ਆ ਵੀ ਹੁਣ ਮੁਲਕ ਦੇ ਵਿੱਚ 1,500 ਨਵੀਆਂ ਮੌਤਾਂ ਜਿਹੜੀਆਂ ਆ ਉਹ ਹੋ ਰਹੀਆਂ ਨੇ ਕੋਵਿਡ ਦੇ ਨਾਲ ਸੰਬੰਧਿਤ। ਤੇ ਇਹ ਇਸੇ ਲਈ ਜਿਹੜਾ ਬਾਰ-ਬਾਰ ਉਹ ਹਦਾਇਤਾਂ ਜਾਂ ਕਹਿ ਲਓ ਵੀ ਕਿਹਾ ਜਾ ਰਿਹਾ ਆ ਵੀ ਪ੍ਰੀਕਾਸ਼ਨਸ ਫੇਰ ਮੁੜ ਕੇ ਜਿਹੜੇ ਉਹ ਜ਼ਿਆਦਾ ਲੈਣੇ ਜਿਹੜੇ ਉਹ ਸ਼ੁਰੂ ਕੀਤੇ ਜਾਣ। ਅਗਲੀ ਖਬਰ ਟਰਲਕ ਕੈਲੀਫੋਰਨੀਆ ਤੋਂ ਆ ਰਹੀ ਹੈ। ਟਰਲਕ ਦੇ ਸਿੱਖ ਟੈਂਪਲ ਜਿਹੜਾ ਗੁਰਦੁਆਰਾ ਸਾਹਿਬ ਆ, ਉੱਥੇ ਦੇ ਸੇਵਾਦਾਰਾਂ ਨੇ ਤੇ ਸੰਗਤ ਨੇ ਰਲ ਕੇ ਕਹਿੰਦੇ ਵੀ ਜਿਹੜੇ ਲੈਸ ਫੋਰਚੂਨੇਟ ਹੈਗੇ ਆ, ਕਿਉਂਕਿ ਬੜੀ ਠੰਡ ਹੋ ਰਹੀ ਆ, ਮੀਂਹ ਪੈ ਰਿਹਾ ਆ, ਤੇ 200 ਤੋਂ ਵੱਧ ਨਵੇਂ ਬਲੈਂਕਟਸ ਉਹਨਾਂ ਨੇ ਵੰਡੇ ਹੈਗੇ। ਇਹਦੇ ਨਾਲ ਹਾਈਜੀਨ ਸਪਲਾਈਜ਼, ਬੀਬੀਆਂ ਵਾਸਤੇ, ਬੱਚਿਆਂ ਵਾਸਤੇ ਫੂਡ, ਸਾਲਵੇਸ਼ਨ ਆਰਮੀ ਕਾਰਪਸ ਨੂੰ ਦਿੱਤਾ ਹੈਗਾ। ਤੇ ਇਹ ਬਹੁਤ ਵਧੀਆ ਸਟੈਪ ਹੈਗਾ। ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਦੇਖਿਆ ਵੱਖ-ਵੱਖ ਸ਼ਹਿਰਾਂ 'ਚ ਜਿਹੜੇ ਸਿੱਖ ਆ ਉਹ ਸੇਵਾ ਕਰ ਰਹੇ ਆ। ਸੋ ਬਹੁਤ ਹੀ ਵਧੀਆ ਕੰਮ ਆ। ਜਿੱਥੇ ਕਿਤੇ ਹੋਰ ਵੀ ਆਪਾਂ ਡਿਸਕਸ ਕੀਤਾ ਸੀ, ਆਇਓਵਾ ਦੇ ਵਿੱਚ ਵੀ, ਯੂਟਾ ਦੇ ਵਿੱਚ ਵੀ, ਬੇ ਏਰੀਏ 'ਚ ਵੀ ਬਹੁਤ ਜਗ੍ਹਾ ਦੇ ਉੱਤੇ ਜਿਹੜੀ ਸੇਵਾ ਕੀਤੀ ਆ। ਸੋ ਜਿੱਥੇ ਕਿਤੇ ਵੀ ਹੁੰਦੀ ਆ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA 'ਤੇ ਵੀ ਸ਼ੇਅਰ ਕਰ ਲਿਆ ਕਰੋ, ਤਾਂ ਕਿ ਹੋਰ ਆਪਣੇ ਭੈਣ ਭਰਾ ਉਹਨਾਂ ਨੂੰ ਵੀ ਪਤਾ ਲੱਗੇ। ਸੋ ਇਹਦਾ ਕਹਿਣ ਦਾ ਮਤਲਬ ਇਹ ਨਹੀਂ ਹੈ ਵੀ ਜੀ ਉਹ ਵੰਡ ਕੇ ਤਾਂ ਉਹਦੀ ਫੋਟੋ ਖਿਚਾ ਲਈ ਜਾਂ ਦੱਸਤਾ। ਇਹਦਾ ਮਤਲਬ ਇਹ ਵੀ ਹੋਰ ਜਾਣੇ ਵੀ ਮੋਟੀਵੇਟ ਹੋਣ, ਕਿਉਂਕਿ ਜੇ ਆਪਾਂ ਫੋਰਚੂਨੇਟ ਇਨਫ ਹੈਗੇ ਆ, ਸਾਡੇ ਕੋਲ ਕੰਬਲ, ਘਰ, ਸਾਰਾ ਕੁਛ ਹੈਗਾ, ਜਿਨ੍ਹਾਂ ਕੋਲ ਨਹੀਂ, ਤੇ ਆਪਾਂ ਜੋ ਗੁਰੂ ਸਾਹਿਬ ਦਾ ਹੁਕਮ ਆ ਉਹਨੂੰ ਮੰਨੀਏ ਤੇ ਉਹਨਾਂ ਦੇ ਨਾਲ ਆਪਣਾ ਜਿਹੜਾ ਦਸਵੰਧ ਆ ਉਹ ਵੀ ਸ਼ੇਅਰ ਕਰੀਏ। ਜੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਉਹ ਸਮਾਪਤ ਆ। ਤੇ ਇੱਕ ਵਾਰੀ ਦੱਸਦੇ ਜਾਈਏ, ਅੱਜ ਸਵੇਰ ਦੇ ਪ੍ਰੋਗਰਾਮ 'ਚ ਅਸੀਂ ਡਿਸਕਸ ਕੀਤਾ ਸੀ ਜਿਹਨੇ ਇੰਡੀਆ ਨੂੰ ਜਾਣਾ ਆ,
ਤੇ ਜਾਂ ਜਿਹੜਾ ਇੰਡੀਆ ਤੋਂ ਜਿਨ੍ਹਾਂ ਨੇ ਆਉਣਾ ਆ, ਕਾਫੀ ਜਿਹੜੀ ਉਸ ਦੇ ਵਿੱਚ ਜਾਣਕਾਰੀ ਸਵੇਰ ਦੇ ਪ੍ਰੋਗਰਾਮ 'ਚ ਆ। ਜਿਨ੍ਹਾਂ ਦੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਆਉਣਾ ਜਾਣਾ ਹੈਗਾ ਆ, ਤਾਂ ਜ਼ਰੂਰ ਉਸ ਜਿਹੜੀ ਇਹ ਨਿਊਜ਼ ਆ ਉਸ ਨੂੰ ਮੁੜ ਦੁਬਾਰਾ ਜਿਹੜਾ ਉਹ ਸੁਣਨ, ਤਾਂ ਜੋ ਤੁਸੀਂ ਜਿਹੜੇ ਕਹਿ ਲਓ ਵੀ ਭੰਬਲ ਭੂਸਾ ਆ ਜਾਂ ਮੁਸ਼ਕਿਲਾਂ ਆ, ਉਹਨਾਂ ਤੋਂ ਆਪਣਾ ਜਿਹੜਾ ਉਹ ਬਚਾਅ ਕਰ ਜੀ। ਸਕੋ। ਜੀ। ਸੋ ਬਿਲਕੁਲ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ $74.56 ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1.28 ਦੇ ਬਰਾਬਰ ਰਹੀ ਆ। ਡਾਓ ਜੋਨ ਇੰਡਸਟਰੀਅਲ ਅੱਜ 90 ਪੁਆਇੰਟ ਉੱਪਰ ਗਿਆ, ਕਲੋਜ਼ ਹੋਇਆ 36,488 ਤੇ। ਨੈਸਡੈਕ ਡਾਊਨ ਗਿਆ 15 ਪੁਆਇੰਟ, ਕਲੋਜ਼ ਹੋਇਆ 15,766 ਤੇ। S&P ਇੰਡੈਕਸ ਕਲੋਜ਼ ਹੋਇਆ 4793 ਤੇ। ਜੀ। ਤੇ ਇਸੇ ਤਰੀਕੇ ਦੇ ਨਾਲ 10 ਈਅਰ ਯੀਲਡ 1.55% ਦੇ ਉੱਤੇ ਰਹੀ, ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਦੀ ਕੀਮਤ 46,504 ਦੇ ਉੱਤੇ ਰਹੀ। ਤੇ ਇੱਥੇ ਹੀ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ। ਯੂਐਸਏ।